ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਇਸ ਵੇਲੇ ਸੈਗਮੈਂਟ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੇ ਸਾਡੇ ਵਿਊਅਰਸ ਆਏ ਨੇ ਫੇਸਬੁੱਕ ਉੱਪਰ, ਉਹਨਾਂ ਦੇ ਵਿਚਾਰ ਮੈਂ ਚਾਹਾਂਗੀ ਕਿ ਤੁਸੀਂ ਸਾਂਝੇ ਕਰ ਦਿਓ। ਹਾਂਜੀ, ਵੀਰ ਮੋਹਨਜੀਤ ਸਿੰਘ ਖਾਲਸਾ ਲਿਖਦੇ ਨੇ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਸੋ ਸਿੱਖ ਨੂੰ ਹੁਣ ਮਰਨ ਜੀਣ ਦੇ ਚੱਕਰ ਵਿੱਚੋਂ ਬਾਹਰ ਆ ਕੇ ਸਿੱਖ ਰਾਜ ਲਈ ਐਕਟਿਵ ਹੋਣਾ ਚਾਹੀਦਾ। ਇਫ ਯੂ ਵਾਂਟ ਪੀਸ ਆਫ ਗੁਰੂ ਗੋਬਿੰਦ ਸਿੰਘ ਜੀ ਰਾਜ ਕਰੇਗਾ ਖਾਲਸਾ ਦਾ ਜ਼ਰੂਰ ਆਵੇਗਾ। ਸੋ ਜ਼ਾਹਰ ਹੈ ਕਿ ਐਕਟਿਵਿਜ਼ਮ ਕੁਛ ਕਰਨਾ, ਇਹ ਸਾਡਾ ਸਿੱਖ ਹੋਣ ਦਾ ਜਿਹੜਾ ਹੈ ਉਹ ਬੇਸ ਹੀ ਇਹ ਹੈ ਕਿ ਵੀ ਸਿੱਖ ਹੱਥ ਤੇ ਹੱਥ ਰੱਖ ਕੇ ਨਹੀਂ ਬਹਿੰਦਾ। ਅਸੀਂ ਫੇਟਲਿਸਟ ਨਹੀਂ ਹੈ, ਕਿਸਮਤ ਪ੍ਰਸਤ ਨਹੀਂ ਹੈ ਜੀ। ਅਸੀਂ ਇਸ ਗੁਰੂ ਫਰਮਾਨ 'ਚ ਯਕੀਨ ਰੱਖਦੇ ਹਾਂ ਕਿ ਉਦਮ ਕਰੇਂਦਿਆਂ ਜਿਉ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਤਾਂ ਨਾਨਕ ਉਤਰੇ ਚਿੰਤ। ਕਿ ਉਦਮ ਕਰਨਾ ਪਏਗਾ। ਔਰ ਇਹਨਾਂ ਦਾ ਸ਼ੁਕਰੀਆ। ਵੀਰ ਸਤਪਾਲ ਸਿੰਘ ਪਰੇਵਾਲ ਲਿਖਦੇ ਨੇ, ਡਾਕਟਰ ਸਾਹਿਬ ਜੀ ਆਪ ਜੀ ਨੂੰ, TV 84 ਦੀ ਸਾਰੀ ਟੀਮ ਤੇ ਦਰਸ਼ਕਾਂ ਨੂੰ ਵੀ ਫਤਿਹ ਅਰਜ਼ ਕਰਦੇ। ਆਸ ਹੈ ਪ੍ਰਵਾਨ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਪਰੇਵਾਲ ਸਾਹਿਬ। ਜੇ ਗੀ ਲਿਖਦੇ ਨੇ, ਨਾਟ ਏ ਸਿੰਗਲ ਪੰਜਾਬੀ ਸਿੰਗਰ ਔਰ ਐਕਟਰ ਹੈਜ਼ ਸਪੋਕਨ, ਸ਼ੇਮਲੈਸ ਪੀਪਲ 2 ਸਾਲ ਨੂੰ ਗੁਰਮੇਰ ਤੇ ਮੂਵੀ ਬਣਾ ਕੇ ਪੈਸੇ ਕਮਾਉਣਗੇ। ਬਿਲਕੁਲ ਠੀਕ ਹੈ। ਇਹ ਨੁਕਤਾ ਹੈ ਕਿ ਵੀ ਹੋਰ ਤਾਂ ਚਲੋ ਅਕਾਲੀ ਨਹੀਂ ਬੋਲੇ, ਕਾਂਗਰਸ ਚੋਂ ਅਮਰਿੰਦਰ ਜਾਂ ਦੂਸਰੇ ਜਿਹੜਾ ਖਹਿਰਾ ਜਾਂ ਦੂਜਿਆਂ ਦੇ ਬਿਆਨ ਆਏ ਨੇ। ਡਾਕਟਰ ਧਰਮਵੀਰ ਗਾਂਧੀ, ਉਹਨੇ ਤਾਂ ਬਹੁਤ ਮਜ਼ਬੂਤ ਲਾਈਨ ਲਈ। ਔਰ ਅੱਜ 9:30 ਤੋਂ 10 ਦਾ ਜਿਹੜਾ TV 84 ਨਿਊਜ਼ ਪਾਰਟ ਹੈ, ਇੰਟਰਵਿਊ ਜਿਹਨੂੰ ਅਮਰਵੀਰ ਸਿੰਘ ਕਰਦੇ ਨੇ, ਡਾਕਟਰ ਧਰਮਵੀਰ ਗਾਂਧੀ ਨਾਲ ਗੱਲਬਾਤ ਹੋਏਗੀ। ਪਰ ਕੋਈ ਵੀ ਜਿਹੜਾ ਇਹ ਫਿਲਮ ਐਕਟਰ ਔਰ ਦੂਜੇ ਜਿਨ੍ਹਾਂ ਨੂੰ ਸਾਰਾ ਦਿਨ ਜਿਹੜੇ ਨੇ ਵਾਹਿਯਾਤ ਚੀਜ਼ਾਂ ਜਿਹੜੀਆਂ ਨੇ ਉਹ ਗਾ ਕੇ ਪੈਸੇ ਬਣਾਉਂਦੇ ਨੇ ਤੇ ਮਿੱਟੀ ਆਵਾਜ਼ਾਂ ਮਾਰਦੀ ਵੀ ਕਰਦੇ, ਇਹਨਾਂ ਨੂੰ ਨਹੀਂ ਮਿੱਟੀ ਆਵਾਜ਼ਾਂ ਮਾਰਦੀ ਕਿ ਉਹ ਧੀ ਪੰਜਾਬ ਦੀ ਦਿੱਲੀ 'ਚ ਖਲੋ ਕੇ ਸੱਚ ਬੋਲਦੀ ਹੈ ਤਾਂ ਉਹਨੂੰ ਕਿਸ ਕਿਸਮ ਦਾ ਜਿਹੜਾ ਅਹਿਸਾਸ ਕਰਵਾਇਆ ਜਾਂਦਾ। ਉਹ ਮਿੱਟੀ ਨਹੀਂ ਨਜ਼ਰ ਆਉਂਦੀ, ਬਾਹਰਲੇ ਡਾਲਰਾਂ ਦੀ ਮਿੱਟੀ ਨਜ਼ਰ ਆਉਂਦੀ। ਉਹਨੇ ਠੀਕ ਹੈ ਵੀ 2 ਸਾਲ ਬਾਅਦ ਤੇ ਫਿਲਮ ਬਣਾਉਣ ਨੂੰ ਹੋਣਗੇ ਵੀ ਪੈਸੇ ਕਮਾਓ ਇਹਦੇ 'ਚ। ਕੁਲਦੀਪ ਸਿੰਘ ਖਾਮ ਲਿਖਦੇ ਨੇ, ਗੁੱਡ ਜੌਬ ਡਾਕਟਰ ਸਾਹਿਬ, ਪ੍ਰਾਊਡ ਆਫ ਯੂ ਐਂਡ TV 84। ਬਹੁਤ ਬਹੁਤ ਸ਼ੁਕਰੀਆ ਵੀਰ ਕੁਲਦੀਪ ਸਿੰਘ ਜੀ। ਵੀਰ ਹਰਮੇਲ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ। ਭੁਪਿੰਦਰ ਸਿੰਘ, ਪਹਿਲਾਂ ਇਸ ਸ਼ਾਕਸੀ ਮਹਾਰਾਜ ਨੂੰ ਬਰੀ ਕਰ ਦਿਓ, ਦਫਨ ਕਰ ਦਿਓ, ਬਾਕੀ ਕ੍ਰਿਮੀਟ ਕਰਨ ਬਾਰੇ ਫਿਰ ਸਮਾਜ ਦੇਖਿਓ, ਪਹਿਲਾਂ ਇਹਨੂੰ ਤਾਂ ਦਫਨਾਓ। ਗੁਰਦੀਪ ਧਾਲੀਵਾਲ, ਸਤਨਾਮ ਜੀ ਖਾਲਿਸਤਾਨ ਜ਼ਿੰਦਾਬਾਦ। ਬਲਿਹਾਰ ਸਿੰਘ ਕੰਗ, TV 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਦੀ ID ਤੋਂ ਹੈ, ਬਹੁਤ ਵਧੀਆ ਭਾਈ ਸਾਹਿਬ, ਬਹੁਤ ਸ਼ੁਕਰੀਆ ਜੀ। ਗੁਰਚਰਨ ਸਿੱਧੂ, ਗੁੱਡ ਆਈਡੀਆਜ਼, ਸ਼ੁਕਰੀਆ ਜੀ। ਹਰਦੀਪ ਸਿੰਘ, ਗੁੱਡ ਖਾਲਸਾ ਜੀ, ਸ਼ੁਕਰੀਆ। ਕੁਲਜੀਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਕਾਮੈਂਟ ਜਿਹੜੇ ਨਿੰਦਰ ਸਿੰਘ ਪੰਗਰੀਆ, ਡਾਕਟਰ ਸਾਹਿਬ ਬੈਸਟ ਸ਼ੋ ਫॉर ਮੀ, ਕੀਪ ਇਟ ਅਪ। ਚਲੋ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਹੁਣ ਜਿਹੜੀ ਈਮੇਲ ਫੇਸਬੁੱਕ ਮੈਸੇਜ ਹੈ ਇਨਫੈਕਟ ਉਸ ਦਾ ਜ਼ਿਕਰ ਕਰਾਂਗੇ। ਇਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ, ਤੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਵੀ ਜਦੋਂ ਹੀ 11 ਮਾਰਚ ਨੂੰ ਨਤੀਜਾ ਆਏਗਾ, ਮੇਰਾ ਉਹ ਜਨਮ ਦਿਨ ਵੀ ਹੈ, ਮੈਂ ਦੋਵੇਂ ਕੇਕ ਇਕੱਠੇ ਕੱਟਾਂਗਾ, ਚੀਫ ਮਿਨਿਸਟਰ ਬਣਨ ਦਾ ਵੀ ਤੇ ਆਪਣੇ ਜਨਮ ਦਿਨ ਦਾ ਵੀ। ਤੇ ਉਹਨਾਂ ਨੇ ਪੂਰਾ ਤਿਆਰੀ ਕੀਤੀ ਹੋਈ ਹੈ ਚੀਫ ਮਿਨਿਸਟਰ ਦੀ ਕੁਰਸੀ ਤੇ ਬਹਿਣ ਦੀ। ਤੇ ਅਸੀਂ ਇੱਕ ਛੋਟਾ ਜਿਹਾ ਸੈਗਮੈਂਟ, ਉਹ ਵੀ ਉਹਨਾਂ ਦੀ ਕਿਤਾਬ ਮਹਾਰਾਜਾਜ਼, ਪੀਪਲਜ਼ ਮਹਾਰਾਜਾ, ਕੁਛ ਇਸ ਕਿਸਮ ਦੀ, ਖੁਸ਼ਵੰਤ ਸਿੰਘ ਦੀ ਲਿਖੀ, ਉਹਦੀ ਚਰਚਾ ਕੀਤੀ ਥੋੜ੍ਹੀ ਬਹੁਤ। ਕਿਤਾਬ ਦੀ ਚਰਚਾ ਹੋਈ, ਉਹ ਕਿਤਾਬ ਦੀਆਂ ਜਬਲੀਆਂ ਦਾ ਅਸੀਂ ਜਿਹੜਾ ਨੋਟਿਸ ਲਿਆ, ਕੁਛ ਇਹਨਾਂ ਦੇ ਖਾਨਦਾਨ ਦਾ ਜੋ ਪਾਰਟ ਹੈ ਉਹਦਾ ਲਿਆ। ਉਹਦੇ 'ਚ ਕੋਈ ਨਿੱਜ ਨਹੀਂ ਸੀ, ਇਤਿਹਾਸਕ ਪਰਿਖੇਪ ਦੇ ਵਿੱਚ ਗੱਲ ਸੀ। ਲੇਕਿਨ ਇਹ ਅਸੀਂ ਕਰਕੇ ਜਿਸ ਤਰ੍ਹਾਂ ਇੰਡੀਆਨਾ ਮੈਂ ਪਹੁੰਚਿਆ ਔਰ ਮੈਂ ਫੇਸਬੁੱਕ ਦੇਖ ਰਿਹਾ ਸੀ ਤੇ ਇੱਕ ਅਮਰਿੰਦਰ ਸਿੰਘ ਦੇ ਨਾਂ ਥੱਲੇ ਫਿਰ ਅੰਦਰ ਜਾ ਕੇ ਮੈਂ ਦੇਖਿਆ, ਭਾਵੇਂ ਉਹਦੀਆਂ ਬਾਕੀ ਡੀਟੇਲਸ ਨਹੀਂ ਨੇ, ਜਿਹੜੇ ਸਾਡੇ ਟੈਕਨੀਕਲ ਨੇ ਬੰਦੇ, ਉਹਨਾਂ ਨੂੰ ਮੈਂ ਪੁੱਛਿਆ ਕਿ ਉਹ ਕਹਿਣ ਲੱਗੇ ਜੀ ਵੀ ਇਹ ਕਈਆਂ ਨੇ ਸਿਰਫ ਕਾਮੈਂਟ ਲਿਖਣ ਲਈ ਬਣਾਈ ਹੁੰਦੀ ਹੈ, ਪਰ ਹੈ ਕਿਉਂਕਿ ਫਸਟ ਪਰਸਨ 'ਚ ਹੈ, ਅਸੀਂ ਇਹ ਮੰਨ ਕੇ ਹੀ ਤੁਰਦੇ ਹਾਂ ਵੀ ਇਹ ਕੈਪਟਨ ਅਮਰਿੰਦਰ ਸਿੰਘ ਦੀ ਹੈ। ਫਿਰ ਇਹਦੀ ਦੂਸਰੀ ਜਿਹੜੀ ਹੈ ਉਹ ਇਸ ਲਈ ਇਹਨੂੰ ਮੈਂ 2 ਦਿਨ ਤਾਂ ਫਿਰ ਇਹਦਾ ਮੈਂ ਚਰਚਾ ਨਹੀਂ ਕੀਤੀ। ਮੈਂ ਕਿਹਾ ਜੀ ਇਹ ਨਾ ਹੋਏ ਵੀ ਅਸੀਂ ਐਵੇਂ ਹੀ ਜਿਹੜਾ ਉਹ ਕਿਸੇ ਗੱਲ ਦਾ ਲਈਏ। ਪਰ ਕੱਲ ਇੱਕ ਬਹੁਤ ਚੰਗੇ ਖਾਲਿਸਤਾਨੀ ਐਕਟਿਵਿਸਟ ਲੀਡਰ, ਉਹਨਾਂ ਦਾ ਮੈਸੇਜ ਸਾਡੇ ਤੱਕ ਪਹੁੰਚਿਆ ਕਿ ਜਿਹੜਾ ਇੰਡੀਅਨ ਓਵਰਸੀਜ਼ ਕਾਂਗਰਸ ਹੈ ਅਮਰੀਕਾ ਦੇ ਵਿੱਚ, ਉਹਨਾਂ ਦੇ ਪ੍ਰਮੁੱਖ ਆਗੂ ਨੇ ਉਹਨਾਂ ਤੱਕ ਪਹੁੰਚ ਕੀਤੀ ਕਿ ਡਾਕਟਰ ਸਾਹਿਬ ਨੂੰ ਕਹੋ ਕਿ ਕੈਪਟਨ ਸਾਹਿਬ ਤੇ ਜ਼ਰਾ ਹੱਥ ਹੌਲਾ ਰੱਖਣ। ਸੋ ਫਿਰ ਜਦੋਂ ਇਹ ਮੈਨੂੰ ਮੈਸੇਜ, ਉਹਨਾਂ ਨੂੰ ਤਾਂ ਚਲੋ ਮੈਂ
ਕਨਵੇ ਕਰ ਦਿੱਤਾ ਜੋ ਕਹਿਣਾ ਸੀ। ਉਸ ਤੋਂ ਮੈਨੂੰ ਲੱਗਾ ਕਿ ਵੀ ਨਹੀਂ, ਇਹ ਕੈਪਟਨ ਸਾਹਿਬ ਨੇ ਸਿਰਫ ਲਿਖਿਆ ਹੀ ਨਹੀਂ ਹੈ, ਉਹਨਾਂ ਨੇ ਇੱਥੋਂ ਵੀ ਯਕੀਨੀ ਬਣਾਇਆ ਕਿ ਇਸ ਆਵਾਜ਼ ਨੂੰ ਜਿਹੜਾ ਉਹ ਘਟਾਇਆ ਜਾਏ। ਪਹਿਲਾਂ ਮੈਂ ਉਹਨਾਂ ਦੀ ਲਿਖਤ ਦਾ ਦੇਖਦਾ ਪੜ੍ਹਦਾ। ਡਾਕਟਰ ਸਾਹਿਬ, ਯੂ ਆਰ ਸਪਰੈਡਿੰਗ ਡਿਸਇਨਫੋਰਮੇਸ਼ਨ, ਕਿ ਤੁਸੀਂ ਗਲਤ ਜਾਣਕਾਰੀ ਫੈਲਾ ਰਹੇ ਹੋ। ਵਾਈ ਡੋਂਟ ਯੂ ਲੁੱਕ ਇਨਟੂ ਗਵਰਨਮੈਂਟ ਆਫ ਇੰਡੀਆਜ਼ ਵਾਈਟ ਪੇਪਰ ਔਰ ਡਾਕਟਰ ਅਲੈਗਜ਼ੈਂਡਰਸ ਬੁੱਕ, ਕਿ ਭਾਰਤ ਸਰਕਾਰ ਦਾ ਵਾਈਟ ਪੇਪਰ ਤੁਸੀਂ ਕਿਉਂ ਨਹੀਂ ਪੜ੍ਹਦੇ, ਔਰ ਜਿਹੜੀ ਡਾਕਟਰ ਅਲੈਗਜ਼ੈਂਡਰ ਦੀ ਕਿਤਾਬ ਹੈ ਉਹ ਕਿਉਂ ਨਹੀਂ ਪੜ੍ਹਦੇ। ਐਜ਼ ਟੂ ਯੂਰ ਕਮੈਂਟਸ ਔਨ ਮੀ ਐਂਡ ਮਾਈ ਫੈਮਿਲੀ obviously shows your dislike for me and my family, ਕਿ ਤੁਸੀਂ ਜਿਹੜੇ ਕਮੈਂਟ ਟਿੱਪਣੀਆਂ ਕੀਤੀਆਂ ਨੇ ਮੇਰੇ ਔਰ ਮੇਰੇ ਪਰਿਵਾਰ ਬਾਰੇ, ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਤੁਸੀਂ ਮੈਨੂੰ ਔਰ ਮੇਰੇ ਪਰਿਵਾਰ ਨੂੰ ਪਸੰਦ ਨਹੀਂ ਕਰਦੇ। ਯੂ ਆਰ entitled to your ill informed opinion, ਤੁਹਾਡਾ ਹੱਕ ਹੈ ਤੁਸੀਂ ਜਿਹੜਾ ਗਲਤ ਓਪੀਨੀਅਨ ਬਣਾਇਆ ਹੋਇਆ ਉਸ ਨੂੰ ਰੱਖੋ, which is all nonsense, ਜਿਹੜਾ ਕਿ ਬਿਲਕੁਲ ਬਕਵਾਸ ਹੈ। and reflects your intentional bias, ਔਰ ਤੁਹਾਡਾ ਜਾਣ ਬੁੱਝ ਕੇ ਜਿਹੜਾ intentional ਜਿਹੜਾ bias ਤੁਹਾਡੇ ਮਨ 'ਚ ਵਿਤਕਰ ਹੈ ਜੀ। ਸੋ ਫਿਰ ਵੀ ਇਹ ਬੜੀ ਪੋਲਾਈਟ ਹੈ ਈਮੇਲ। ਸੋ ਕਪਤਾਨ ਸਾਹਿਬ ਦਾ ਸ਼ੁਕਰੀਆ। ਪਹਿਲਾਂ ਤਾਂ ਮੈਨੂੰ ਖੁਸ਼ੀ ਹੈ ਵੀ TV 84 ਦਾ ਸੁਨੇਹਾ ਉਹਨਾਂ ਤੱਕ ਵੀ ਪਹੁੰਚਿਆ, ਉਹਨਾਂ ਰਾਹੀਂ ਓਵਰਸੀਜ਼ ਕਾਂਗਰਸ ਤੱਕ ਪਹੁੰਚਿਆ, ਫਿਰ ਸਾਡੇ ਤੱਕ ਵੀ ਪਹੁੰਚਿਆ। ਔਰ ਅਸੀਂ ਬੜੀ ਨਿਮਰਤਾ ਦੇ ਨਾਲ ਇਹ ਕਹਿਣਾ ਚਾਹੁੰਦੇ ਵੀ ਸਾਡਾ ਕਿਸੇ ਦੀ ਜ਼ਾਤ ਨਾਲ, ਨਿੱਜ ਨਾਲ ਕੋਈ ਵਿਰੋਧ ਨਹੀਂ ਹੈ ਜੀ, ਔਰ ਕਦੇ ਵੀ ਇਹ ਗੱਲ ਸਾਡਾ 30 ਸਾਲ ਦਾ ਪੰਥਕ ਪਬਲਿਕ ਰੈਕਰਡ, ਉਹ ਗੁਰਦੁਆਰਿਆਂ ਦੀਆਂ ਸਟੇਜਾਂ ਹੋਣ, ਸਾਡਾ ਪੈਨ ਹੋਏ, ਕਲਮ ਹੋਏ, ਜਿਹੜੀ 30 ਸਾਲ ਤੋਂ ਲਗਾਤਾਰਤਾ ਨਾਲ ਜ਼ਬਾਨ ਔਰ ਪੈਨ ਦੋਨੋਂ ਹੀ ਚੱਲਦੇ ਨੇ, ਕਦੇ ਵੀ ਇਹ ਮੰਨ ਕੇ ਕਿ ਅਸੀਂ ਕਿਸੇ ਦੇ ਖਿਲਾਫ ਕੋਈ ਬਾਇਸ ਹੈ, ਕੋਈ ਵਿਤਕਰ ਹੈ, ਅਸੀਂ ਨਹੀਂ ਰੱਖਿਆ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਕ੍ਰਾਈਟੇਰੀਆ ਸਾਡਾ ਖਾਲਸਾ ਪੰਥ ਦਾ ਭਲਾ, ਖਾਲਸਾ ਪੰਥ ਦਾ ਹਿੱਤ, ਕੌਮੀ ਘਰ ਖਾਲਿਸਤਾਨ ਦੀ ਗੱਲ ਔਰ ਸਿੱਖ ਹਿੱਤਾਂ ਦੇ ਲਈ ਬਾਜ਼ ਅੱਖ ਦੇ ਨਾਲ ਚਾਰ ਚਫੇਰੇ ਦੇਖਣੇ ਔਰ ਹਰ ਇੱਕ ਨੂੰ ਮਹਿਸੂਸ ਕਰਨੇ, ਉਸ ਦੇ ਇਰਾਦੇ ਨੂੰ, ਕੁਛ ਜਿਹੜੇ ਉਹ ਜ਼ਬਾਨ ਰਾਹੀਂ ਜ਼ਾਹਰ ਕਰਦੇ ਨੇ, ਕੁਛ ਜਿਹੜੇ ਲੁਕਵੇਂ ਇਰਾਦੇ ਨੇ। ਸੋ ਜੋ ਵੀ ਮੈਂ ਉਸ ਸੈਗਮੈਂਟ ਨੂੰ ਇਹਨਾਂ ਦੀ ਲਿਖਤ ਆਉਣ ਤੋਂ ਬਾਅਦ ਫਿਰ ਮੈਂ ਖੁਦ ਵੀ ਦੁਬਾਰਾ ਦੇਖਿਆ, ਹਾਲਾਂ ਮੇਰੇ ਕੋਲ ਵਕਤ ਵੀ ਨਹੀਂ ਹੁੰਦਾ, ਔਰ ਜੋ ਹੁੰਦਾ ਨਾ ਅਸੀਂ ਇੱਥੇ ਕੋਈ ਤਿਆਰੀ ਕਰਕੇ ਬੈਠੇ ਹੁੰਦੇ ਜੀ, ਜੋ ਵੀ ਹੈ ਉਹ ਸੱਚ ਹੁੰਦਾ। ਤੇ ਮੈਨੂੰ ਕਦੇ ਇਹ ਨਹੀਂ ਲੱਗਦਾ ਵੀ ਤੁਹਾਨੂੰ ਦੁਬਾਰਾ ਕੋਈ ਗੱਲ ਇਸ ਲਈ ਕਰੈਕਟ ਕਰਨੀ ਪਏ ਕਿਉਂਕਿ ਤੁਸੀਂ ਕੋਈ ਚੀਜ਼ ਮੇਕ ਕੀਤੀ ਹੈ। ਹਾਂ, ਹਿਸਟੋਰੀਕਲ ਫੈਕਟ ਕਈ ਵਾਰੀ ਗਲਤ ਕੋਟ ਹੋ ਸਕਦੇ ਨੇ ਜੀ, ਉਹ ਕਈ ਵਾਰ ਅਸੀਂ ਜੇ ਸਾਨੂੰ ਸਾਡੇ ਕੋਲ ਨੋਟਿਸ ਲਿਆਂਦਾ ਅਸੀਂ ਉਹਨੂੰ ਕਰੈਕਟ ਵੀ ਕਰਦੇ। ਸੋ ਕਪਤਾਨ ਸਾਹਿਬ, ਅਸੀਂ ਆਈ ਸਟੈਂਡ ਬਾਈ ਐਵਰੀ ਵਰਡ ਵਟ ਆਈ ਸੈਡ। ਹਾਂ, ਤੁਹਾਨੂੰ ਇਹ ਹੱਕ ਹੈ, ਤੁਸੀਂ ਜੇ ਤੁਹਾਡੇ ਪਰਿਵਾਰ ਦਾ ਕੋਈ ਹੋਰ ਸ਼ਾਹੀ ਇਤਿਹਾਸ ਹੈ, ਬਾਬਾ ਆਲਾ ਸਿੰਘ ਤੋਂ ਲੈ ਕੇ ਤੁਹਾਡੀ ਕਾਰਗੁਜ਼ਾਰੀ ਤੱਕ, ਤੁਸੀਂ ਸਾਨੂੰ ਲਿਖ ਕੇ ਭੇਜੋ, ਅਸੀਂ ਉਸ ਨੂੰ ਜ਼ਰੂਰ ਸ਼ੇਅਰ ਕਰਾਂਗੇ। ਫਿਰ ਵੀ ਤੁਹਾਨੂੰ, ਕਿਉਂਕਿ ਤੁਹਾਨੂੰ ਡਿਬੇਟਸ ਦਾ ਬੜਾ ਸ਼ੌਕ ਹੈ, ਤੁਸੀਂ ਕਈ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਚੈਲੰਜ ਕੀਤਾ ਕਿ ਖੁੱਲੀ ਡਿਬੇਟ ਕਰ ਲਓ ਜੀ। ਸੋ ਅਸੀਂ ਤੁਹਾਨੂੰ ਇਹ ਸੱਦਾ ਪੱਤਰ ਭੇਜਦੇ ਹਾਂ, ਤੁਸੀਂ ਚੀਫ ਮਿਨਿਸਟਰ ਬਣੋ ਜਾਂ ਨਾ ਬਣੋ, ਪਰ ਕੋਈ ਗੱਲ ਨਹੀਂ ਹੈ, ਇਹ ਪਲੇਟਫਾਰਮ ਖੁੱਲ੍ਹਾ ਹੈ। ਕੋਈ ਵੀ ਪਲੇਸ ਇਨ ਅਮਰੀਕਾ ਆਫ ਯੂਰ ਚੂਜ਼ਿੰਗ, ਨੈਸ਼ਨਲ ਪ੍ਰੈਸ ਕਲੱਬ 'ਚ ਸਾਡਾ ਆਫਿਸ ਹੈ, ਨੈਸ਼ਨਲ ਪ੍ਰੈਸ ਬਿਲਡਿੰਗ, ਵਾਸ਼ਿੰਗਟਨ DC ਜੀ। ਪਿਛਲੇ ਆਲਮੋਸਟ 1994 ਤੋਂ ਅਸੀਂ ਉਸ ਨੂੰ ਰਨ ਕਰ ਰਹੇ ਹਾਂ। ਬੜਾ ਖੂਬਸੂਰਤ ਨੈਸ਼ਨਲ ਪ੍ਰੈਸ ਕਲੱਬ ਹੈ, ਉਸ ਦਾ ਮੈਂ ਕਾਫੀ ਸਾਲ ਮੈਂਬਰ ਵੀ ਰਿਹਾ। ਹੁਣ ਉਹਦੀ ਫੀਸ ਜ਼ਿਆਦਾ ਹੈ, ਮੈਂ ਪੇ ਨਹੀਂ ਕਰ ਸਕਦਾ। ਉੱਥੇ ਅਸੀਂ ਇੱਕ ਵਧੀਆ ਓਪਨ ਜਿਹੜਾ ਹੈ, ਜਿੱਥੇ ਕਿ ਤੁਹਾਡੇ ਰਾਜੀਵ ਗਾਂਧੀ ਦਾ ਜ਼ਿਕਰ ਕੀਤਾ, ਉਹਨੇ ਵੀ ਉੱਥੇ ਹੀ ਪ੍ਰੈਸ ਕਾਨਫਰੰਸ ਕੀਤੀ ਸੀ। ਅਸੀਂ ਵੀ ਜੋ ਸਰ ਸਿਮਰਨਜੀਤ ਸਿੰਘ ਮਾਨ ਆਏ ਨੇ, ਅਸੀਂ ਉੱਥੇ ਹੀ ਪ੍ਰੈਸ ਕਾਨਫਰੰਸ ਕੀਤੀ ਸੀ ਓਪਨ ਜੀ। ਉਹਦੇ 'ਚ ਅਸੀਂ ਓਪਨ ਡਿਬੇਟ ਰੱਖ ਲੈਂਦੇ। ਤੁਸੀਂ ਜੇ ਉਸ ਦਾ ਈਵਨ ਡਿਸੀਜਨ ਵੀ ਲੈਣਾ ਆਪਣੀ ਮਰਜ਼ੀ ਦੇ, 2-3 ਤੁਸੀਂ ਜੱਜ ਜਿਹੜੇ ਕਾਮਨਰ ਨੇ ਰੱਖ ਲਓ, 2-3 ਅਸੀਂ ਨੋਮੀਨੇਟ ਕਰ ਦਿੰਦੇ। ਲੈਟ ਦੇਅਰ ਬੀ ਐਨ ਓਪਨ ਡਿਬੇਟ ਔਰ ਲੈਟ ਵੀ ਐਂਡ ਦਿਸ ਫॉर ਆਲ ਟਾਈਮਸ, ਕਿ ਤੁਹਾਡਾ ਕੀ ਰਿਕਾਰਡ ਹੈ, ਤੁਹਾਡੇ ਖਾਨਦਾਨ ਦਾ ਕੀ, ਔਰ ਇਹੀ ਅਸੀਂ ਕਰ ਸਕਦੇ ਹਾਂ। ਤੁਸੀਂ ਕੁਝ ਵੀ ਲਿਖ ਕੇ ਭੇਜੋ, ਤੁਹਾਡੇ ਇੰਡੀਅਨ ਓਵਰਸੀਜ਼ ਕਾਂਗਰਸ ਵਾਲਿਆਂ ਨੂੰ ਕਹੋ ਸਾਡੇ ਤੱਕ, ਅਸੀਂ ਜ਼ਰੂਰ ਸ਼ੇਅਰ ਕਰਾਂਗੇ, ਪਰ ਉਹਨੂੰ ਐਨਾਲਾਈਜ਼ ਕਰਾਂਗੇ, ਡਾਈਸੈਕਟ ਕਰਾਂਗੇ, ਉਹਨੂੰ ਚੀਰ ਫਾੜ ਕਰਾਂਗੇ ਉਸ ਦੀ। ਔਰ ਜੇ ਤੁਸੀਂ ਮੋਸਟ ਵੈਲਕਮ ਹੋ, ਔਰ ਜੇ ਤੁਸੀਂ ਚਾਹੋ, ਵੈਸੇ ਤਾਂ ਮਹਾਰਾਜ ਹੋ, ਚੀਫ ਮਿਨਿਸਟਰ ਹੁੰਦਿਆਂ ਵੀ ਤੁਹਾਡਾ ਚੰਗਾ ਦਾ ਲੱਗਦਾ ਰਹੇ, ਪਰ ਜੇ ਤੁਹਾਡੀ ਟਿਕਟ ਵੀ ਸਾਨੂੰ ਦੇਣੀ ਪਈ ਤੇ ਅਸੀਂ ਤੁਹਾਡੀ ਟਿਕਟ ਵੀ ਰੱਖਾਂਗੇ। ਸੋ ਅਸੀਂ ਇਹਨਾਂ ਦੇ ਇੰਡੀਅਨ ਓਵਰਸੀਜ਼ ਕਾਂਗਰਸ ਵਾਲਿਆਂ ਨੂੰ ਵੀ ਸੁਨੇਹਾ ਦੇ ਦਿੰਦੇ ਕਿ ਵੀ ਉਹ ਜੀ ਸਦਕੇ
ਇਹ ਸਾਰੇ ਨੂੰ ਉਹਨਾਂ ਤੱਕ ਪਹੁੰਚਾਉਣ ਐਂਡ ਵੀ ਆਰ ਰੈਡੀ ਫॉर ਐਨ ਓਪਨ ਡਿਬੇਟ। ਜੀ ਡਾਕਟਰ ਸਾਹਿਬ, ਸਾਡੇ ਕੋਲ ईमेल आई है जसवंत सिंह अजीत जी दी। ये लिखते हैं, गुरमेर कौर की बात में छिपे दर्द को विरोधी सोच के चलते समझा नहीं जा रहा। उसका मानना है कि उसके पिता को उस युद्ध के ने मारा है जो नफरत के चलते ही दो विरोधियों में पनपता है। इस नफरत को खत्म किया जाना चाहिए। जहां उसके विरुद्ध नफरत पैदा कर विरोध को उभारा जा रहा है, क्या उसने जिसका विरोध किया रेप की धमकी दी? क्या इसमें लड़ाई के बढ़ने की संभावना नहीं? यही तो जंग युद्ध है जो बेगुनाहों की मौत का कारण बनता है। क्या इन हालातों में हुई मौतों के लिए हालात जिम्मेदार नहीं? फसादों में मरने वालों के लिए किसी का नाम नहीं लिया जाता। यही कहा जाता है कि उसकी मौत के लिए फसाद जिम्मेदार हैं। फिर क्या इस आधार पर शहीद की बेटी की भावना को नहीं समझा जाना चाहिए? क्या ये सच नहीं है कि उसके पिता जंग युद्ध में शहीद हुए? यही बात के दर्द को उसने अपनी बात कहते हुए कह दी, तो परेशानी क्यों? क्या ये असहनशीलता का परिणाम नहीं? जी डॉक्टर साहब। ना तो वीर जसवंत सिंह अजीत है, हो सकता उन्होंने हिंदी च इसलिए लिखना चाहे ਤਾਂ ਕਿ ਜਿਹੜੇ ਨਫ਼ਰਤ ਕਰਨ ਵਾਲੇ ਨੇ ਉਹਨਾਂ ਦੀ ਜ਼ਬਾਨ ਬਹੁਤਿਆਂ ਦੀ ਹਿੰਦੀ ਹੈ, ਉਹਨਾਂ ਨੂੰ ਸਮਝ ਆ ਸਕੇ। ਬੜਾ ਅੱਛਾ ਆਰਟੀਕੂਲੇਟ ਕੀਤਾ ਉਹਨਾਂ ਨੇ ਕਿਹਾ ਹੈ ਕਿ ਵੀ ਨਫ਼ਰਤ ਦੇ ਚੱਲਦੇ ਇਸੇ ਜਿਸ ਗੱਲ ਦਾ ਇਸ਼ਾਰਾ ਆਪਣੇ ਉਸ ਪੈਗਾਮ 'ਚ ਬੱਚੀ ਗੁਰਮੇਰ ਨੇ ਕੀਤਾ ਕਿ ਭਾਈ ਮੇਰੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ ਮਾਰਿਆ, ਜੰਗ ਨੇ ਮਾਰਿਆ। ਜੰਗ ਨਫ਼ਰਤ 'ਚੋਂ ਪੈਦਾ ਹੁੰਦੀ। ਔਰ ਉਹਨੇ ਕਨਕਲੂਡ ਕੀਤਾ ਕਿ ਦੋਨੋਂ ਸਰਕਾਰਾਂ ਲੋਕ ਨਫ਼ਰਤ ਛੱਡਣ, ਦੋਨੋਂ ਏਜੰਸੀਆਂ ਸਪਾਈ ਏਜੰਸੀਆਂ ਆਪਣੀਆਂ ਕਾਰਵਾਈਆਂ ਬੰਦ ਕਰਨ, ਲੋਕ ਸ਼ਾਂਤੀ ਚਾਹੁੰਦੇ ਨੇ, ਕੋਈ ਹੋਰ ਗੁਰਮੇਰ ਕੌਰ ਆਪਣੇ ਪਿਤਾ ਦੇ ਇੰਤਜ਼ਾਰ ਨਾ ਕਰੇ। ਹੁਣ ਇਹ ਇੰਨਾ ਪਿਆਰ ਦਾ ਮੈਸੇਜ ਹੈ, ਅਮਨ ਦਾ ਮੈਸੇਜ ਹੈ, ਇੰਨਾ ਯੂਨੀਕ ਮੈਸੇਜ ਹੈ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜਦੋਂ ਕਿਤੇ ਵੀ ਕੋਈ ਫਸਾਦ 'ਚ ਲੋਕ ਮਾਰੇ ਜਾਂਦੇ ਨੇ ਤਾਂ ਤੁਸੀਂ ਇਹ ਤਾਂ ਨਹੀਂ ਕਹਿੰਦੇ ਵੀ ਉਹਨਾਂ ਨੇ ਹਿੰਦੂਆਂ ਨੇ ਮੁਸਲਮਾਨ ਮਾਰੇ ਜਾਂ ਮੁਸਲਮਾਨਾਂ ਨੇ ਹਿੰਦੂ ਮਾਰੇ ਜਾਂ ਹਿੰਦੂਆਂ ਨੇ ਸਿੱਖ। ਹੁਣ ਉਦੋਂ ਰਾਇਟੀ ਕਹਿੰਦੇ ਨੇ ਕਿ ਜੀ ਫਸਾਦਾਂ 'ਚ ਮਾਰੇ ਗਏ। ਹੁਣ ਜਦੋਂ ਇੱਕ ਮਾਹੌਲ ਕ੍ਰੀਏਟ ਕੀਤਾ ਜਾਂਦਾ ਹੈ ਜੰਗ ਦਾ, ਲੜਾਈ ਦਾ, ਫਿਰ ਜਿਹੜੇ ਲੋਕ ਉਹਦੇ 'ਚ ਮਾਰੇ ਜਾਂਦੇ ਨੇ ਉਹਨਾਂ ਨੂੰ ਤੁਸੀਂ ਕੀ ਕਹੋਗੇ? ਜੰਗ 'ਚ ਮਾਰੇ ਗਏ। ਅੱਜ ਹੀ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ ਕਿ 2 ਵਰਲਡ ਵਾਰਸ ਦੇ ਵਿੱਚ ਆਲਮੋਸਟ ਜਿਹੜੇ ਨੇ 10 ਕਰੋੜ 5 ਤੋਂ 10 ਕਰੋੜ ਲੋਕ ਮਾਰੇ ਗਏ। ਹੁਣ ਉਹ ਇੱਕ ਸਟੇਟਮੈਂਟ ਸਿੰਪਲ ਸੀ ਕਿ ਜੀ ਉਹ ਯੂਰਪ ਦੇ ਵਿੱਚ ਹੀ ਸ਼ੁਰੂ ਹੋਈ ਪਹਿਲੀ ਵੀ, ਦੂਸਰੇ ਦਾ ਆਧਾਰ ਵੀ ਅਸੀਂ ਹੇਟਡ ਸੀ, ਨਫ਼ਰਤ ਸੀ। ਫਰਾਂਸ ਔਰ ਜਰਮਨੀ ਆਪੋਜ਼ਿਟ ਹੋਏ, ਫਿਰ ਕਿਵੇਂ ਜਰਮਨ ਔਰ ਜਾਪਾਨ ਇੱਕ ਪਾਸੇ ਲੱਗ ਗਏ, ਫਿਰ ਯੂਰਪ ਔਰ ਜਾਪਾਨ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਜੰਗ ਦੇਖਦੇ ਹਾਂ, ਜੰਗ ਨਫ਼ਰਤ 'ਚੋਂ ਪੈਦਾ ਹੁੰਦੀ। ਔਰ ਇਹੀ ਗੱਲ ਉਹਨੇ ਬੀਬੀ ਨੇ ਕਹਿਣ ਦੀ ਕੋਸ਼ਿਸ਼ ਕੀਤੀ। ਉਸਤਾਦ ਜਸਵੰਤ ਸਿੰਘ ਅਜੀਤ ਇਹੀ ਕਹਿੰਦੇ ਨੇ ਕਿ ਭਾਈ ਇਹ ਜਿਹੜੇ ਨੇ ਭਾਵਨਾ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇੱਕ ਸ਼ਹੀਦ ਦੀ ਬੇਟੀ ਆ, ਉਹਨੂੰ ਤੁਸੀਂ ਸ਼ਹੀਦ ਵੀ ਕਹਿੰਦੇ ਹੋ ਇੱਕ ਪਾਸੇ, ਫਿਰ ਤੁਸੀਂ ਉਹਦੀ ਗੱਲ ਨੂੰ ਵੀ ਨਫ਼ਰਤ ਦਾ ਆਧਾਰ ਬਣਾ ਰਹੇ ਹੋ। ਸੋ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਪਰ ਮੈਂ ਜਿਵੇਂ ਪਹਿਲਾਂ ਕਿਹਾ ਕਿ ਵੀ ਜਿਹੜੇ 162 ਤੋਂ ਜ਼ਿਆਦਾ ਕਮੈਂਟ ਇਹਦੇ ਤੇ ਆਏ ਨੇ, ਆਲਮੋਸਟ ਸਾਰੇ ਹੀ 2-3-4 ਨੂੰ ਛੱਡ ਕੇ ਜਿਹੜੇ ਕਿ ਨਫ਼ਰਤ ਨਾਲ ਭਰੇ ਹੋਏ ਨੇ, ਸਾਰਿਆਂ ਨੇ ਇਸ ਗੱਲ ਨੂੰ ਜਿਹੜਾ ਉਹ ਮਹਿਸੂਸ ਕੀਤਾ ਕਿ ਵੀ ਇਹ ਬੱਚੀ ਬਹਾਦਰ ਬੱਚੀ ਹੈ। ਕਿਸੇ ਨੇ ਉਹਨਾਂ ਦੇ ਲਈ ਬਹੁਤ ਪਿਆਰੇ ਪਿਆਰੇ ਸ਼ਬਦ ਇਸਤੇਮਾਲ ਕੀਤੇ ਔਰ ਬਹੁਤਿਆਂ ਨੇ ਇਹ ਵੀ ਕਿਹਾ ਅਹਿਸਾਸ ਕਿ ਵੀ ਅੱਜ ਅਸੀਂ ਸਾਡੇ ਸਿੱਖਾਂ ਦਾ ਭੁੱਖ ਫਿਰ ਕਿੱਥੇ ਲਾਈ ਕਰਦਾ ਕਿ ਇੱਕ ਪਿਓ ਮਰਵਾ ਕੇ ਪੈਟਰੀਓਟਿਜ਼ਮ ਦੀ ਜਿਹੜੀ ਹੈ ਦੁਹਾਈ ਦੇ ਕੇ ਵੀ ਇੱਕ ਆਪਣੀ ਆਜ਼ਾਦ ਐਕਸਪ੍ਰੈਸ਼ਨ ਲਈ ਤੁਸੀਂ ਟੀਚਰ ਬਣ ਜਾਂਦੇ ਹੋ। ਤੁਸੀਂ ਜਾਣਾ ਕਿੱਥੇ ਹੈ ਮੁੜ ਕੇ? ਕਿਹੜੀ ਤੁਹਾਡੇ ਲਈ ਫਿਰ ਥਾਂ ਬਚਦੀ ਹੈ? ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਚੌਥੇ ਪਾਤਸ਼ਾਹ ਦਾ ਸ਼ਬਦ ਸੂਹੀ ਰਾਗ ਦਾ ਸੂਹੀ ਮਹੱਲਾ ਚੌਥਾ ਚੁਣਿਆ। ਹਰ ਕਿਰਪਾ ਕਰੇ ਮਨ ਹਰ ਰੰਗ ਲਾਏ, ਗੁਰਮੁਖ ਹਰ ਹਰ ਨਾਮ ਸਮਾਏ, ਹਰ ਰੰਗ ਰਾਤਾ ਮਨ ਰੰਗ ਮਾਣੇ, ਸਦਾ ਆਨੰਦ ਰਹਿ ਦਿਨ ਰਾਤੀ, ਪੂਰੇ ਗੁਰ ਕੈ ਸ਼ਬਦ ਸਮਾਣੇ ਰਹਾਓ। ਹਰ ਰੰਗ ਕੋ ਲੋਚੈ ਸਭ ਕੋਈ, ਗੁਰਮੁਖ ਰੰਗ ਚਲੂਲਾ ਹੋਈ, ਮਨਮੁਖ ਮੁਗਧ ਨਰ ਕੋਰਾ ਹੋਏ, ਜੇ ਸੋ ਲੋਚੈ ਰੰਗ ਨਾ ਹੋਵੇ ਕੋਏ, ਨਦਰ ਕਰੇ ਤਾਂ ਸਤਿਗੁਰ ਭਾਵੇ, ਨਾਨਕ ਹਰ ਰਸ ਹਰ ਰੰਗ ਸਮਾਵੇ। ਇਸ ਸ਼ਬਦ 'ਚ ਚੌਥੇ ਪਾਤਸ਼ਾਹ ਫਰਮਾਉਂਦੇ ਨੇ ਕਿ ਜੇ ਮਨ ਉਸ ਪਿਆਰੇ ਦੇ ਰੰਗ ਵਿੱਚ ਰੰਗਿਆ ਜਾਏ
ਪਰ ਇਹ ਤਾਂ ਹੀ ਰੰਗਿਆ ਜਾਂਦਾ ਹੈ ਹਰ ਕਿਰਪਾ ਕਰੇ। ਜੇ ਨਿਰੰਕਾਰ ਦੀ, ਵਾਹਿਗੁਰੂ ਦੀ, ਅੱਲਾਹ ਤਾਲਾ ਦੀ, ਰੱਬ ਦੀ, ਖੁਦਾ ਦੀ ਰਹਿਮਤ ਹੋਏ, ਉਸ ਦੀ ਦਾ ਕਰਮ ਹੋਏ, ਤਾਂ ਫਿਰ ਮਨ ਉਹਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ। ਔਰ ਜਦੋਂ ਰੰਗਿਆ ਗਿਆ ਤਾਂ ਜੀਵਨ ਤੁਹਾਡਾ ਫਿਰ ਰੱਬ ਦੀ ਉਸ ਪਿਆਰ ਦੇ ਵਿੱਚ ਗੁਜ਼ਰਦਾ ਹੈ। ਗੁਰਮੁਖ ਤੁਸੀਂ ਬਣ ਜਾਂਦੇ ਹੋ। ਹਰ ਹਰ ਨਾਮ ਸਮਾਏ, ਤੁਸੀਂ ਉਸ ਰੱਬ ਦੇ ਨਾਂ ਦੇ ਵਿੱਚ ਸਮਾ ਜਾਂਦੇ ਹੋ, ਜਾਂ ਉਸ ਦੇ ਵਿੱਚ ਹੀ ਹਮੇਸ਼ਾ ਗੁੜੁੰਦ ਰਹਿੰਦੇ ਹੋ। ਜੀ ਹਰ ਰੰਗ ਰਾਤਾ ਮਨ ਰੰਗ ਮਾਣੇ। ਹੁਣ ਜਦੋਂ ਅੰਦਰ ਰੱਬ ਦੇ ਪਿਆਰ ਵਿੱਚ ਭਿੱਜਿਆ ਹੋਇਆ ਹੈ, ਤੇ ਮਨ ਜਿਹੜਾ ਹੈ ਉਸ ਪਿਆਰ ਦੇ ਰੰਗ ਨੂੰ ਮਾਣਦਾ ਹੈ। ਜੀਵਨ ਦੇ ਅੰਦਰ ਇੱਕ ਚਾਹ ਹੁੰਦਾ ਹੈ, ਇੱਕ ਉਤਸ਼ਾਹ ਹੁੰਦਾ ਹੈ, ਇੱਕ ਆਨੰਦ ਹੁੰਦਾ ਹੈ। ਸਦਾ ਆਨੰਦ ਰਹਿ ਦਿਨ ਰਾਤੀ, ਪੂਰੇ ਗੁਰ ਕੈ ਸ਼ਬਦ ਸਮਾਣੇ। ਕਿ ਫਿਰ ਦਿਨ ਰਾਤ, ਦਿਨ ਰਾਤ ਇੱਕ ਆਨੰਦ ਦਾ ਜਿਹੜਾ ਹੈ ਪ੍ਰਭਾਵ ਤੁਹਾਡੇ ਅੰਦਰ ਹੁੰਦਾ ਹੈ। ਤੁਸੀਂ ਆਨੰਦ ਵਿੱਚ ਹੁੰਦੇ ਹੋ, ਕਿਉਂਕਿ ਤੁਸੀਂ ਪੂਰੇ ਗੁਰੂ ਦੇ ਸ਼ਬਦ ਦੇ ਵਿੱਚ ਸਮਾਏ ਹੁੰਦੇ ਹੋ, ਇਮਰਸ ਹੁੰਦੇ ਹੋ। ਜੀ ਹਰ ਰੰਗ ਕੋ ਲੋਚੈ ਸਭ ਕੋਈ, ਗੁਰਮੁਖ ਰੰਗ ਚਲੂਲਾ ਹੋਈ। ਕਿ ਸਾਰਿਆਂ ਦੀ ਡਿਜ਼ਾਇਰ ਹੈ, ਜਿਹੜੇ ਵੀ ਇਸ ਪਾਸੇ ਕਦਮ ਰੱਖਦੇ ਨੇ, ਕਿ ਵੀ ਸਾਨੂੰ ਪਿਆਰੇ ਦਾ ਰੰਗ ਮਿਲੇ, ਉਹ ਚੋਲੜਾ ਰੱਤਿਆ ਜਾਏ ਸਾਡਾ, ਗੁਰਮੁਖ ਰੰਗ ਚਲੂਲਾ ਹੋਈ। ਚਲੂਲਾ ਸ਼ਬਦ ਬਹੁਤ ਥਾਂ ਤੇ ਗੁਰਬਾਣੀ ਚ ਆਉਂਦਾ ਹੈ, ਜੀ ਜਿਹਨੂੰ ਤੁਸੀਂ ਕ੍ਰਿਮਜ਼ਨ ਰੈੱਡ ਕਹਿੰਦੇ ਹੋ, ਡੀਪ ਰੈੱਡ, ਕਿ ਜਿਹੜਾ ਫਿਰ ਉਹਦੇ ਪਿਆਰ ਦੇ ਵਿੱਚ ਰੰਗਿਆ ਜਾਂਦਾ ਹੈ, ਗੁਰਮੁਖ ਬਣ ਜਾਂਦਾ ਹੈ, ਉਹ ਕ੍ਰਿਮਜ਼ਨ ਰੈੱਡ ਹੁੰਦਾ ਹੈ, ਡੀਪ ਰੈੱਡ, ਕਿ ਉਹਦੇ ਅੰਦਰ ਆਨੰਦ ਦੀ ਸਿਖਰ ਹੁੰਦੀ ਹੈ। ਗੁਰਮੁਖ ਰੰਗ ਚਲੂਲਾ ਹੋਏ, ਡੀਪ ਰੈੱਡ ਕਲਰ ਚੋਂ ਇੰਬਾਈਬ ਹੁੰਦਾ ਹੈ। ਔਰ ਇਹ ਡੀਪ ਰੈੱਡ ਕਲਰ ਪਿਆਰ ਦਾ ਹੈ, ਲਵ ਦਾ ਹੈ। ਇਹਨਾਂ ਨੇ ਵੀ, ਇਸ਼ਕ ਮਜ਼ਾਜੀ ਵਾਲਿਆਂ ਨੇ ਵੀ ਉਹ ਗੁਲਾਬ ਦੇ ਰੰਗ ਉੱਦਾਂ ਦੇ ਫੁੱਲ ਰੱਖੇ ਹੁੰਦੇ ਨੇ, ਪਰ ਇਹ ਅੰਦਰ ਦੇ ਪਿਆਰ ਦੀ ਗੱਲ ਹੈ, ਇਸ਼ਕ ਹਕੀਕੀ ਦੀ ਗੱਲ ਹੈ। ਜੀ ਮਨਮੁਖ ਮੁਗਧ ਨਾ ਕੋਰਾ ਹੋਏ। ਹੁਣ ਜਿਹੜਾ ਮਨਮੁਖ ਹੈ, ਜਿਹੜਾ ਆਪਣੇ ਮਨ ਦੇ ਆਖੇ ਲੱਗਦਾ ਹੈ, ਗੁਰੂ ਵੱਲ ਪਿੱਠ ਹੈ, ਉਹ ਮੁਗਧ ਮੂਰਖ ਤੇ ਕੋਰਾ ਫਿੱਕਾ। ਉਸ ਦੇ ਅੰਦਰ, ਉਸ ਦੇ ਚਿਹਰੇ ਤੇ ਇੱਕ ਪਿਲੱਤਣ ਹੋਏਗੀ, ਇੱਕ ਖਾਲੀਪਨ ਹੋਏਗਾ, ਉਸ ਦੇ ਅੰਦਰ ਕੋਈ ਚਾਅ ਨਹੀਂ ਹੋਏਗਾ। ਜੇ ਸੋ ਲੋਚੈ ਰੰਗ ਨਾ ਹੋਵੇ ਕੋਈ। ਹੁਣ ਇਸ ਕਿਸਮ ਦੇ ਜਿਹੜੇ ਗੁਰੂ ਦੀ ਗੱਲ ਤੇ ਅਮੰਨਾ ਨਹੀਂ ਕਰਦੇ, ਚਾਹਨਾ ਭਾਵੇਂ ਤੁਸੀਂ 100 ਕਰੋ, ਹੰਡਰਡਸ ਆਫ ਡਿਜ਼ਾਇਰਸ, ਪਰ ਉਹ ਇਵੇਂ ਪੂਰੀਆਂ ਨਹੀਂ ਹੁੰਦੀਆਂ। ਨਦਰ ਕਰੇ ਤਾਂ ਸਤਿਗੁਰ ਪਾਵੇ। ਜੀ ਹੁਣ ਇਹ ਅਲਟੀਮੇਟਲੀ ਫਿਰ ਰੱਬ ਦੀ ਬਖਸ਼ਿਸ਼ ਨਦਰ ਹੈ। ਜੇ ਉਸ ਦੀ ਨਦਰ ਹੋਏ, ਬਖਸ਼ਿਸ਼ ਹੋਏ, ਤਾਂ ਸਤਿਗੁਰੂ ਮਿਲਦੇ। ਨਾਨਕ ਹਰ ਰਸ ਹਰ ਰੰਗ ਸਮਾਵੇ। ਚੌਥੇ ਨਾਨਕ ਫਰਮਾਉਂਦੇ ਨੇ ਕਿ ਫਿਰ ਉਹ ਹਰੀ ਦੇ, ਪਿਆਰੇ ਦੇ, ਰੱਬ ਦੇ ਰੰਗ 'ਚ ਸਮਾ ਜਾਂਦਾ ਹੈ, ਤੇ ਉਸ ਦੇ ਰਸ ਨੂੰ, ਉਸ ਦੇ ਪਿਆਰ ਨੂੰ ਚੱਤੇ ਪੈਰ ਮਾਣਦਾ ਹੈ। ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਾ ਸੁਣਾ ਗਿਆ ਦੋ। ਦੇਖਦੇ ਰਹੋ TV ਏਰੀਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।